ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 21 ਤਰੀਕ ਦਾ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਸਹਿਯੋਗ ਕੀਤਾ ਹੈ ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ, ਐਂਟੀਲੋਪ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ, ਯੂਬਾ ਸਿਟੀ, ਗੁਰਬਚਨ ਨਾਗਰਾ, ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਰਬਜੀਤ ਸਿੰਘ ਧੂਤ, ਯੂਬਾ ਸਿਟੀ, ਗੁਰਨੇਕ ਬਾਗੜੀ, ਫਰੈਜ਼ਨੋ, ਪਰਮਜੀਤ ਸਿੰਘ ਦਾਖਾ, ਬਰਕਲੇ। ਸਾਰਿਆਂ ਦਾ ਧੰਨਵਾਦ, ਸਭ ਨੂੰ ਜੀ ਆਇਆਂ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਅਲਾਓ ਕਰ ਦਿੱਤਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ $400 ਮਿਲੀਅਨ ਦਾ ਜਿਹੜਾ ਵਾਈਟ ਹਾਊਸ ਦਾ ਵਾਲ ਰੂਮ ਆ ਉਹ ਬਣਾ ਰਹੇ ਹੈਗੇ। ਚੀਫ ਜਸਟਿਸ ਜੌਨ ਰੋਬਰਟਸ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਪ੍ਰੋਜੈਕਟ ਆ ਇਹ ਹੁਣ ਚੱਲ ਸਕਦਾ ਹੈਗਾ ਆ। ਟੈਂਪਰੇਰੀ ਆਰਡਰਸ ਉਸ ਟਾਈਮ ਆਏ ਜਦੋਂ ਲੋਅਰ ਕੋਰਟ ਨੇ ਰੂਲਿੰਗ ਦਿੱਤੀ ਸੀ ਤੇ ਵੀ ਇਹਦੇ ਉੱਤੇ ਹਾਲਟ ਕੀਤਾ ਜਾਵੇ, ਇਹਨੂੰ ਬੰਦ ਕੀਤਾ ਜਾਵੇ ਇਸ ਕੰਸਟਰਕਸ਼ਨ ਨੂੰ। ਸੋ ਸੁਪਰੀਮ ਕੋਰਟ ਨੇ ਇਹ ਡਿਊਰੇਬਲ ਡਿਸੀਜਨ ਇਸ਼ੂ ਕੀਤਾ ਹੈਗਾ। 1 ਪੇਜ ਦਾ ਹੀ ਡਾਕੂਮੈਂਟ ਆ, ਡਿਟੇਲ ਵੀ ਨਹੀਂ ਇਹ ਦੱਸ ਰਿਹਾ ਇਹਦੇ ਵਿੱਚ ਰੋਬਰਟਸ ਨੇ ਵੀ ਕੀ ਰੀਜ਼ਨਿੰਗ ਦਿੱਤੀ ਹੈਗੀ ਆ। ਤੇ ਰੋਬਰਟਸ ਨੇ ਸਾਈਨ ਕਰ ਦਿੱਤੇ ਆਰਡਰ ਕਿਉਂਕਿ ਐਮਰਜੈਂਸੀ ਅਪੀਲ ਜਿਹੜੀ ਆ ਇਹ ਫਾਈਲ ਕੀਤੀ ਗਈ ਸੀਗੀ। ਟਰੰਪ ਉਹਨਾਂ ਨੇ ਥੈਂਕ ਕੀਤਾ ਹੈ ਹਾਈ ਕੋਰਟ ਦਾ ਤੇ ਚੀਫ ਜਸਟਿਸ ਦਾ ਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਹੁਣ ਇਸ ਜਿਹੜਾ ਵਾਈਟ ਹਾਊਸ ਦਾ ਜੋ ਬਾਲਰੂਮ ਆ ਉਸ ਨੂੰ ਜਲਦੀ ਤੋਂ ਜਲਦੀ ਕੰਪਲੀਟ ਕਰਾਉਂਗਾ। ਜੀ, ਇਹ ਮੁੱਦਾ ਇਸ ਲਈ ਬਣਿਆ ਸੀਗਾ ਵੀ ਵਾਈਟ ਹਾਊਸ ਦੇ ਕੰਪਲੈਕਸ ਦੇ ਵਿੱਚ ਕਾਂਗਰੈਸ਼ਨਲ ਅਪਰੂਵਲ ਤੋਂ ਬਗੈਰ ਟਰੰਪ ਹੋਣਾ ਨੇ ਆਪਣੀ ਐਗਜ਼ੈਕਟਿਵ ਪਾਵਰ ਵਰਤਦੇ ਹੋਏ ਇਹ ਜਿਹੜੀ ਢਾਉਣ ਦਾ ਕੰਮ ਤੇ ਨਵੇਂ ਸਿਰੋਂ ਬਣਾਉਣ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕੀਤੀ ਸੀ। ਫੈਡਰਲ ਜੱਜ ਨੇ ਪਹਿਲਾਂ ਇਸੇ ਚੀਜ਼ ਦੇ ਆਧਾਰ ਦੇ ਉੱਤੇ ਹੀ ਪ੍ਰੀਲਿਮਿਨਰੀ ਇੰਜੰਕਸ਼ਨ ਇਸ ਪ੍ਰੋਜੈਕਟ ਦੇ ਉਲਟ ਜਾਰੀ ਜਿਹੜੀ ਉਹ ਕੀਤੀ ਸੀ। ਫੰਡਿੰਗ ਨੂੰ ਲੈ ਕੇ ਵੀ ਰੌਲਾ ਰੱਪਾ ਜਿਹੜਾ ਉਹ ਪਿਆ। ਵਾਈਟ ਹਾਊਸ ਕਹਿੰਦੇ ਰਹੇ ਵੀ ਸਭ ਕੁਝ ਪ੍ਰਾਈਵੇਟ ਡੋਨੇਸ਼ਨਸ ਦੇ ਨਾਲ ਆ, ਪਰ ਜਿਹੜੀਆਂ ਰਿਪੋਰਟਾਂ ਉਹ ਇਹ ਸਾਹਮਣੇ ਆਈਆਂ ਵੀ ਇਨਫੈਕਟ ਆਪਾਂ ਟੈਕਸ ਪੇਅਰ ਨੂੰ ਹੀ ਇਸ ਦਾ ਸਾਰਾ ਭਾਰ ਜਿਹੜਾ ਉਹ ਇਵੈਂਚੁਅਲੀ ਮੈਜੋਰਟੀ ਦੇ ਵਿੱਚ ਝੱਲਣਾ ਜਿਹੜਾ ਉਹ ਪੈਣਾ ਆ। ਕਹਿੰਦੇ ਵੀ ਓਵਰਸਾਈਟ ਤੇ ਐਥਿਕਸ ਦੇ ਜਿਹੜੇ ਸਵਾਲ ਜਿਹੜੇ ਆ ਉਹ ਇਸ ਦੇ ਵਿੱਚ ਜ਼ਿਆਦਾ ਜਿਹੜੇ ਉਹ ਉੱਠੇ ਹੈਗੇ ਆ। ਸੋ ਚੀਫ ਜਸਟਿਸ ਰੋਬਰਟਸ ਨੇ ਲੋਅਰ ਕੋਰਟ ਦੀ ਜਿਹੜੀ ਰਿਸਟ੍ਰਿਕਸ਼ਨ ਆ ਉਸ ਨੂੰ ਹਾਲ ਦੀ ਘੜੀ ਜਿਹੜਾ ਉਹ ਰੋਕਿਆ ਆ ਤੇ ਕੰਸਟਰਕਸ਼ਨ ਨੂੰ ਅੱਗੇ ਵਧਣ ਦੀ ਇਜਾਜ਼ਤ ਦੇ ਦਿੱਤੀ ਹੈਗੀ ਆ। ਸੋ ਹੁਣ ਜਿਹੜੇ ਆਪਣੇ ਵੀ ਕਹਿ ਲਓ ਵੀ ਪੰਜਾਬੀ ਰੇਡੀਓ USA ਦੇ ਕਹਿ ਸਕਦੇ ਵੀ ਲਿਸਨਰਸ ਆ ਜਿਹੜੇ DC ਨੂੰ ਟਰੈਵਲ ਕਰ ਰਹੇ ਆ ਜਾਂ ਜਾਂਦੇ ਨੇ ਉਹ ਦੇਖਣਗੇ ਜਾਂ ਉਹਨਾਂ ਨੇ ਦੇਖਿਆ ਹੋਣਾ ਵੀ ਵਾਈਟ ਹਾਊਸ ਦੇ ਪੈਰਾਮੀਟਰ ਦੇ ਇਰਦ ਗਿਰਦ ਕਾਫੀ ਇਸ ਟਾਈਮ ਕੰਸਟਰਕਸ਼ਨ ਦੇ ਨਾਲ ਸੰਬੰਧਿਤ ਵੱਡੀਆਂ ਇਵੈਂਟਸ ਜਿਹੜੀਆਂ ਆ ਉਹ ਚੱਲ ਰਹੀਆਂ ਆ ਤੇ ਉੱਥੇ ਜਾ ਕੇ ਬੰਦੇ ਸੋਚਦੇ ਹੋਣਗੇ ਵੀ ਆਹ ਵਾਈਟ ਹਾਊਸ ਦੇ ਵਿੱਚ ਆਪਣੇ ਹੀ ਡਾਲਰ ਜਿਹੜੇ ਉਹ ਲੱਗ ਰਹੇ ਆ। ਬਲੂਬੇਰੀ ਨੂੰ 8 ਸਟੇਟਾਂ ਦੇ ਵਿੱਚ ਰੀਕਾਲ ਕੀਤਾ ਗਿਆ ਆ ਕਿਉਂਕਿ 12 ਲੋਕ ਇਨਫੈਕਟਡ ਹੋਏ ਹੈਗੇ ਈਕੋਲਾਈ ਦੇ ਨਾਲ। ਸੋ ਇਹ ਬਲੂਬੇਰੀ ਕਰਕੇ ਹੋਇਆ ਕਹਿੰਦੇ ਸਵੀਅਰ ਈਕੋਲਾਈ ਇਨਫੈਕਸ਼ਨ ਹੋਈ ਹੈਗੀ ਆ। US ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਜੋ ਫਰੋਜ਼ਨ ਬਲੂਬੇਰੀਜ਼ ਹੁੰਦੀਆਂ ਆ ਤੇ ਮਿਕਸਡ ਬੈਰੀਜ਼ ਹੁੰਦੀਆਂ ਆ ਜੋ ਪਬਲਿਕ ਸਟੋਰਸ ਦੇ ਉੱਤੇ ਸੈੱਲ ਕੀਤੀਆਂ ਗਈਆਂ ਆ, ਸੋ ਉਹਨਾਂ ਨੂੰ ਰੀਕਾਲ ਕੀਤਾ ਗਿਆ ਆ। ਕਹਿੰਦੇ ਵੀ ਕਲਾਸ 1 ਇਹਦਾ ਜਿਹੜਾ ਨਾਮ ਆ ਉਹ ਸਾਈਨ ਕੀਤਾ ਗਿਆ ਆ ਜੋ FDA ਨੇ ਰਿਪੋਰਟ ਜਾਰੀ ਕੀਤੀ ਹੈਗੀ ਆ। ਜਿਹੜਾ ਪਬਲਿਕ ਸਟੋਰਸ ਹੈਗੇ ਆ ਇਹਨਾਂ ਨੇ ਰੀਕਾਲ ਜੁਲਾਈ 10 ਨੂੰ ਕੀਤੀ ਸੀਗੀ। ਉਹਦੇ ਵਿੱਚ ਗ੍ਰੀਨ ਵਾਈਜ਼ ਆਰਗੈਨਿਕ ਬਲੂਬੇਰੀ ਸੀਗੀਆਂ। ਉਹ ਤੋਂ ਬਾਅਦ ਫਿਰ ਜੁਲਾਈ 29 ਨੂੰ ਫਿਰ ਇਹਨੂੰ ਐਕਸਪੈਂਡ ਕਰ ਦਿੱਤਾ ਗਿਆ, ਪਰ ਉਹ ਤੋਂ ਬਾਅਦ ਵੀ 12 ਲੋਕ ਈਕੋਲਾਈ ਦੇ ਨਾਲ ਇਨਫੈਕਟਡ ਜੋ ਆਇਡੈਂਟੀਫਾਈ ਕੀਤੇ ਹੈਗੇ ਆ। FDA ਤੇ ਫਲੋਰੀਡਾ ਦੀ ਡਿਪਾਰਟਮੈਂਟ ਆਫ ਹੈਲਥ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈਗੀ ਆ ਵੀ ਕਿੱਥੋਂ ਈਕੋਲਾਈ ਜਿਹੜੀ ਆ ਇਹ
ਫੈਲੀ ਹੈਗੀ ਆ। ਸੋ ਫੈਡਰਲ ਆਫੀਸ਼ੀਅਲਸ ਨੇ ਜੋ ਕਾਫੀ ਲੋਕਾਂ ਨੂੰ ਇੰਟਰਵਿਊ ਵੀ ਕੀਤਾ, ਕਿੱਥੋਂ-ਕਿੱਥੋਂ ਲੈ ਕੇ ਉਹਨਾਂ ਨੇ ਖਾਧੀ। ਉਸ ਤੋਂ ਬਾਅਦ ਜੋ ਆ ਇਸ ਨੂੰ ਰੀਕਾਲ ਕੀਤਾ ਗਿਆ। ਜਿਹੜੀਆਂ ਸਟੇਟਾਂ ਦੇ ਵਿੱਚ ਮੋਸਟਲੀ ਪਬਲਿਕ ਸਟੋਰਸ ਹੈਗੇ ਆ, ਅਲਬਾਮਾ, ਫਲੋਰੀਡਾ, ਜਾਰਜੀਆ, ਕੰਟਕੀ, ਨਾਰਥ ਕੈਰੋਲੀਨਾ, ਸਾਊਥ ਕੈਰੋਲੀਨਾ, ਟੈਨਸੀ ਤੇ ਵਰਜੀਨੀਆ, ਉੱਥੇ ਇਹ ਰੀਕਾਲ ਕੀਤੀ ਗਈ। ਜੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਜੇ ਆਪਾਂ ਮਾਰਦੇ ਜਾਈਏ ਤਾਂ ਮਾਈਕਰੋਨ ਦੇ ਜਿਹੜੇ CEO ਆ ਉਹਨਾਂ ਨੇ ਕਿਹਾ ਵੀ ਜਿਹੜਾ ਮੈਮਰੀ ਦੇ ਨਾਲ ਜਿਹੜਾ ਬੂਮ ਆ ਉਹ ਕਾਫੀ ਜ਼ਿਆਦਾ ਵਧਿਆ ਆ। ਕਹਿੰਦੇ ਵੀ ਐਨਵੀਡੀਆ ਨਹੀਂ, ਇਨਫੈਕਟ ਜਿਹੜੀ ਸਾਡੀ ਕੰਪਨੀ ਆ ਉਸ ਨੇ ਫੰਡਾਮੈਂਟਲੀ ਚੀਜ਼ਾਂ ਨੂੰ ਜਿਹੜਾ ਉਹ ਚੇਂਜ ਕਰ ਦਿੱਤਾ ਹੈਗਾ ਆ। ਮਾਈਕਰੋਨ ਦੇ ਜਿਹੜੇ CEO ਆ ਸੰਜੇ ਮਹਿਰੋਤਰਾ ਹੈਗੇ ਨੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਇਕੁਏਸ਼ਨ ਟੋਟਲੀ ਪੂਰੀ ਤਰ੍ਹਾਂ ਜਿਹੜੀ ਉਹ ਚੇਂਜ ਹੋ ਚੁੱਕੀ ਹੈਗੀ ਆ। ਬੂਮ ਐਂਡ ਬਸਟ ਮੈਮਰੀ ਇੰਡਸਟਰੀ ਨੂੰ ਜਿਹੜਾ ਉਹ ਸੋਚਿਆ ਜਾਂਦਾ ਸੀਗਾ ਤੇ ਡਾਟਾ ਸੈਂਟਰ ਦੇ ਜਿਹੜੇ ਕਸਟਮਰਸ ਆ ਉਹ ਕਹਿੰਦੇ ਵੀ ਹੁਣ ਪਹਿਲਾਂ ਦੇ ਨਾਲੋਂ 50% ਵੱਧ ਮੈਮਰੀ ਦੀ ਮੰਗ ਜਿਹੜੀ ਉਹ ਕਰ ਰਹੇ ਆ, ਜਿੰਨਾ ਅਸੀਂ ਕਹਿੰਦੇ ਵੀ ਕਮਿਟ ਕੀਤਾ ਸੀਗਾ ਡਿਲੀਵਰ ਕਰਨ ਨੂੰ। ਸੋ ਸਪਲਾਈ ਬਹੁਤ ਜ਼ਿਆਦਾ ਟਾਈਟ ਇਸ ਟਾਈਮ ਚੱਲ ਰਹੀ ਹੈਗੀ ਆ। ਇਸੇ ਲਈ ਇਸ ਮੌਕੇ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਮੈਮਰੀ ਦੀਆਂ ਪ੍ਰਾਈਸਿਸ, ਚਾਹੇ ਉਹ ਰੈਮ, ਹਾਰਡ ਡਰਾਈਵਸ ਆ, ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਜਿਹੜੀ ਉਹ ਵੱਧਦੀ ਜਾ ਰਹੀ ਆ। ਨਵੇਂ ਆ ਰਹੇ ਫੋਨਸ ਜਾਂ ਹਾਰਡ ਡਰਾਈਵਸ ਪਹਿਲਾਂ ਨਾਲੋਂ ਕਾਫੀ ਮਹਿੰਗੀਆਂ ਜਿਹੜੀਆਂ ਇਸ ਕਰਕੇ ਹੋ ਚੁੱਕੀਆਂ ਹੈਗੀਆਂ ਆ। ਸੋ ਕਹਿੰਦੇ ਵੀ ਡੈਕਡ ਲੌਂਗ ਇਹਨਾਂ ਨੇ R&D ਇਨੀਸ਼ੀਏਟਿਵ ਜਿਹੜਾ ਐਲਾਨਿਆ ਸੀਗਾ $10 ਬਿਲੀਅਨ, ਉਸ ਦੇ ਵਿੱਚ ਉਹ ਐਡ ਜਿਹੜਾ ਕਰਨ ਜਾ ਰਹੇ ਆ। ਤੇ ਜਿਹੜਾ ਮਾਈਕਰੋਨ ਆ ਉਹਨਾਂ ਨੇ ਇਹ ਵੀ ਕਿਹਾ ਵੀ $250 ਬਿਲੀਅਨ ਦੀ ਮੈਨੂਫੈਕਚਰਿੰਗ ਤੇ ਰਿਸਰਚ ਐਂਡ ਡਿਵੈਲਪਮੈਂਟ 2035 ਤੱਕ ਉਹ US ਦੇ ਵਿੱਚ ਜਿਹੜੇ ਉਹ ਲਾਉਣ ਜਾ ਰਹੇ ਆ, ਜਿਹਦੇ ਕਰਕੇ 90,000 ਤੋਂ ਵੱਧ ਅਮਰੀਕਨ ਜੌਬਸ ਜਿਹੜੀਆਂ ਕ੍ਰੀਏਟ ਹੋਣਗੀਆਂ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਆ। ਸੋ ਕਹਿੰਦੇ ਵੀ ਵੱਡੀਆਂ ਜਿਹੜੀਆਂ ਸਕਿੱਲ ਟ੍ਰੇਡਸ ਵਾਲੇ ਜਿਹੜੇ ਆ, ਇੰਜੀਨੀਅਰਿੰਗ ਵਾਲੇ, ਟੈਕ ਦੇ ਨਾਲ ਤੇ ਰਿਕਰੂਟਮੈਂਟ ਆ ਉਹ ਕਾਫੀ ਜ਼ਿਆਦਾ ਜਿਹੜੀ ਮਿਡ ਵੈਸਟ ਦੇ ਵਿੱਚ ਹੋ ਸਕਦੀ ਹੈਗੀ ਆ, ਕਿਉਂਕਿ ਉੱਥੇ ਇਹਨਾਂ ਨੇ ਆਪਣੀਆਂ ਇਸ ਤਰੀਕੇ ਦੀਆਂ ਮੈਨੂਫੈਕਚਰਿੰਗ ਫੈਸਿਲਿਟੀਜ਼ ਜਿਹੜੀਆਂ ਉਹ ਬਣਾਉਣੀਆਂ। US ਨੇ ਕਾਫੀ ਜ਼ਿਆਦਾ ਜਿਹੜਾ ਪਾਣੀ ਦੇ ਵਿੱਚ ਕੱਟ ਕੀਤਾ ਹੈਗਾ। ਜਿਹੜਾ ਕੋਲੋਰਾਡੋ ਰਿਵਰ ਆ ਜੋ ਕਿ ਕੈਲੀਫੋਰਨੀਆ, ਨਵਾਡਾ ਤੇ ਐਰੀਜ਼ੋਨਾ ਨੂੰ ਪਾਣੀ ਸਪਲਾਈ ਕਰਦਾ ਹੈਗਾ। 21% ਰਿਡਕਸ਼ਨ ਸਨ 2027 ਤੇ 2028 ਚ ਹੋਊਗੀ। ਤੇ ਕਹਿੰਦੇ ਉਹ ਤੋਂ ਬਾਅਦ ਇਹ ਡਬਲ ਵੀ ਹੋ ਸਕਦੀ ਆ ਬਾਅਦ ਦੇ ਸਾਲਾਂ ਦੇ ਵਿੱਚ। ਇਹ ਜੋ ਸੈਕਟਰੀ ਡੱਗ ਬਰਗਮ ਆ ਉਹਨਾਂ ਨੇ ਇੱਕ ਜੋ ਮੈਮੋਰੈਂਡਮ ਆ ਉਸ ਨੂੰ ਸਾਈਨ ਕੀਤਾ ਹੈਗਾ। ਐਰੀਜ਼ੋਨਾ ਤੇ ਨਵਾਡਾ ਦਾ ਜਿਹੜਾ ਕੱਟ ਆ ਇੰਨਾ ਜ਼ਿਆਦਾ ਹੋਣ ਦੇ ਨਾਲ ਉਹਨਾਂ ਦੀ ਇਕਨੋਮੀਜ਼ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਤੇ ਐਰੀਜ਼ੋਨਾ ਨੇ ਤਾਂ ਇਹ ਕਹਿਤਾ ਵੀ ਅਸੀਂ ਥ੍ਰੈਟ ਜਿਹੜਾ ਸੂ ਕਰਨ ਜਾ ਰਹੇ ਹਾਂ ਫੈਡਰਲ ਗਵਰਨਮੈਂਟ ਨੂੰ, ਤਾਂ ਕਿ ਸਾਡੇ ਜਿਹੜੇ ਵਾਟਰ ਰਾਈਟਸ ਆ ਉਹਨਾਂ ਨੂੰ ਇਦਾਂ ਹੀ ਇੰਟੈਕਟ ਰੱਖਿਆ ਜਾ ਸਕੇ। 4 ਜਿਹੜੇ ਅਪਰ ਬੇਸਨ ਸਟੇਟਸ ਹੈਗੀਆਂ, ਕੋਲੋਰਾਡੋ, ਯੂਟਾ, ਨਿਊ ਮੈਕਸੀਕੋ ਤੇ ਵਾਇਓਮਿੰਗ, ਉਹਨਾਂ ਦੇ ਵਿੱਚ ਕੋਈ ਮੈਂਡੇਟਰੀ ਜਿਹੜਾ ਕਿਸੇ ਤਰ੍ਹਾਂ ਦਾ ਕੱਟ ਨਹੀਂ ਹੋਇਆ ਹੈਗਾ 10 ਸਾਲਾਂ ਦੀ ਜਿਹੜੀ ਪਲਾਨ ਆ। ਪਰ ਫੈਡਰਲ ਜਿਹੜੀ ਇੰਟਰਵੈਂਸ਼ਨ ਹੋਈ ਹੈਗੀ ਆ ਉਹਦੇ ਵਿੱਚ ਅਪਰ ਤੇ ਲੋਅਰ ਬੇਸਨ ਸਟੇਟਸ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਘੱਟੋ ਘੱਟ 15% ਕੱਟ ਹੋਇਆ, ਜੋ ਕਿ US ਜਿਹੜੀ ਫੂਡ ਪ੍ਰੋਡਕਸ਼ਨ ਹੁੰਦੀ ਆ ਘੱਟੋ ਘੱਟ ਜੋ 6 ਮਿਲੀਅਨ ਲੋਕਾਂ ਨੂੰ 7 ਸਟੇਟਾਂ 'ਚ ਸਰਵ ਕਰਦੀ ਆ, ਉਹਦੇ ਉੱਤੇ ਇਹ ਕਾਫੀ ਬੁਰਾ ਅਸਰ ਪੈਣ ਜਾ ਰਿਹਾ ਆ। ਐਰੀਜ਼ੋਨਾ ਦੇ ਗਵਰਨਰ ਜਿਹੜੇ ਕੇਟੀ ਹੋਬਸ ਆ, ਡੈਮੋਕ੍ਰੇਟ ਆ, ਉਹਨਾਂ ਨੇ ਫੈਡਰਲ ਗਵਰਨਮੈਂਟ ਦੇ ਜਿਹੜਾ ਇਹ ਕੱਟ ਕੀਤੇ ਗਏ ਆ ਉਹਦੇ ਵਿੱਚ ਉਹਨਾਂ ਨੇ ਅਪਲੋਡ ਕੀਤਾ ਉਹਨੂੰ। ਪਰ ਉਹਨਾਂ ਨੇ ਇਹ ਕਿਹਾ ਵੀ ਗਵਰਨਮੈਂਟ ਫੈਲ ਸ਼ਾਰਟ ਆਫ ਪ੍ਰੋਵਾਈਡਿੰਗ ਵਾਟਰ ਲੋਅਰ ਬੇਸਨ ਸਟੇਟਸ। ਸੋ ਐਰੀਜ਼ੋਨਾ ਕਹਿੰਦੇ ਵੀ ਪ੍ਰੀਪੇਅਰ ਆ ਵੀ ਵਾਟਰ ਨੂੰ ਕਿਸ ਤਰ੍ਹਾਂ ਜਿਹੜਾ ਸੇਵ ਕੀਤਾ ਜਾ ਸਕੇ, ਕਿਸ ਤਰ੍ਹਾਂ ਜਿਹੜਾ ਸਾਡਾ ਪੂਰਾ ਹਿੱਸਾ ਜਿਹੜਾ ਸਾਨੂੰ ਮਿਲਿਆ ਜਾ ਸਕੇ। ਸੋ ਹੁਣ ਪਾਣੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਘੱਟ ਆ ਉਹ ਹੋਣ ਜਾ ਰਿਹਾ ਜੀ। ਕੈਲੀਫੋਰਨੀਆ ਦਾ ਕੰਟਰੋਵਰਸ਼ੀਅਲ ਟਾਇਰ ਰੂਲ ਵੀ ਪੁਰਾਣੀ ਗੱਡੀਆਂ ਨੂੰ ਕਿਹੜੇ ਟਾਇਰ ਤੁਸੀਂ ਪਵਾ ਸਕਦੇ ਆ, ਇਹ ਹੁਣ ਸੂਬਾ ਡਿਸਾਈਡ ਜਦੋਂ ਕਰੂਗਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਤੇ ਇੱਥੋਂ ਤੱਕ ਕਿ ਜਿਹੜੇ ਲਾਅ ਮੇਕਰਸ ਆ ਉਹ ਵੀ ਇਸ ਦੇ ਵਿਰੋਧ ਦੇ ਵਿੱਚ ਆਏ ਆ। ਪਿਛਲੇ 2-3 ਦਿਨ ਤੋਂ ਲਗਾਤਾਰ ਇਹ ਜਿਹੜੀ ਖਬਰ ਆ ਉਹ ਹੌਟ ਬਣੀ ਹੋਈ ਆ। ਕੱਲ ਪਰਸੋਂ ਦੇ ਵਿੱਚ ਜਿਹੜੇ ਗਵਰਨਰ ਨਿਊਸਮ ਉਹ ਕਹਿੰਦੇ ਨਹੀਂ ਇਹਨਾਂ ਦਾ ਜੀ ਇਨਵਾਇਰਮੈਂਟਲ ਫਾਇਦਾ ਹੀ ਬਹੁਤ ਆ, ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਜਿਹੜੇ ਉਹ ਬਚਾਉਣੇ ਆ ਤੇ ਪੋਲਿਊਸ਼ਨ ਵੀ ਜਿਹੜਾ ਇਸ ਦੇ ਨਾਲ ਘੱਟ ਹੋਣਾ ਆ, ਕਿਉਂਕਿ ਜਿਹੜੇ ਸਟੈਂਡਰਡ ਦੀ ਰਬੜ ਵਰਤਦੇ ਆ
ਉਹਦੇ ਵਿੱਚ ਹੀ ਜਿਹੜਾ ਉਹ ਫਰਕ ਪੈਣ ਜਾ ਰਿਹਾ ਆ। ਹੁਣ ਜਿਹੜਾ ਸਟੇਟ ਦਾ ਸੈਨੇਟਰ ਆ ਇੱਕ ਟੋਨੀ ਸਟ੍ਰਿਕਲੈਂਡ, ਉਹਨਾਂ ਨੇ ਮੰਗ ਕੀਤੀ ਆ ਵੀ ਜਿਹੜਾ ਕੈਲੀਫੋਰਨੀਆ ਦਾ એનર્ਜੀ ਬੋਰਡ ਦਾ ਚੇਅਰਮੈਨ ਆ ਉਹਨੂੰ ਅਸਤੀਫਾ ਦੇਣਾ ਚਾਹੀਦਾ ਆ, ਜਦੋਂ ਤੋਂ ਇਹਨਾਂ ਨੇ ਕੰਟਰੋਵਰਸ਼ੀਅਲ ਟਾਇਰ ਰੂਲ ਐਲਾਨਿਆ ਹੈਗਾ ਆ। ਸੋ ਬੈਕਲੈਸ਼ ਲਗਾਤਾਰ ਨਵੇਂ ਟਾਇਰ ਰੂਲ ਦੇ ਉਲਟ ਵੱਧਦੀ ਜਿਹੜੀ ਉਹ ਜਾ ਰਹੀ ਹੈਗੀ ਆ। ਟਾਇਰ ਰੈਗੂਲੇਸ਼ਨ ਜੋ ਮੰਡੇ ਨੂੰ ਅਪਰੂਵ ਕੀਤੇ ਸੀ ਕੈਲੀਫੋਰਨੀਆ એનર્ਜੀ ਕਮਿਸ਼ਨ ਨੇ, ਉਹਨਾਂ ਨੇ ਜਿਹੜੇ ਰਿਪਲੇਸਮੈਂਟ ਟਾਇਰਸ ਆ ਉਹਦੇ એનર્ਜੀ ਐਫੀਸ਼ੀਐਂਸੀ ਸਟੈਂਡਰਡ ਜਿਹੜੇ ਉਹ ਰੱਖੇ ਆ, ਤੇ ਕਹਿੰਦੇ ਵੀ 70% ਮਾਰਕੀਟ ਇਹਦੇ ਨਾਲ ਵਾਈਪ ਆਊਟ ਹੋ ਜਾਣੀ ਆ, ਤੇ ਡਰਾਈਵਰਸ ਦੇ ਲਈ ਇਹਨਾਂ ਦੇ ਟਾਇਰ ਦੀ ਕੀਮਤਾਂ ਆ ਉਹ ਬਹੁਤ ਜ਼ਿਆਦਾ ਵੱਧ ਜਾਣਗੀਆਂ। ਸਟੇਟ ਟਰਾਂਸਪੋਰਟੇਸ਼ਨ ਕਮੇਟੀ ਦੇ ਜਿਹੜੇ ਵਾਈਸ ਚੇਅਰ ਟੋਨੀ ਸਟ੍ਰਿਕਲੈਂਡ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕਮਿਸ਼ਨਰਸ ਆ ਇਹਨਾਂ ਨੂੰ ਨਵੰਬਰ ਦੇ ਵਿੱਚ ਵੋਟਰਸ ਦਾ ਸਾਹਮਣਾ ਤਾਂ ਕਰਨਾ ਨਹੀਂ ਪੈਣਾ, ਤੇ ਇਹਨਾਂ ਨੂੰ ਸਗੋਂ ਇਨਫੈਕਟ ਸਾਰਿਆਂ ਨੂੰ ਕੱਢ ਦੇਣਾ ਚਾਹੀਦਾ, ਲਾਹ ਦੇਣਾ ਚਾਹੀਦਾ ਆ। ਕਹਿੰਦੇ ਵੀ 1.5 ਲੱਖ ਤੋਂ $2.25 ਲੱਖ ਤੱਕ ਤਨਖਾਹ ਲੈਂਦੇ ਆ ਮਹੀਨੇ 'ਚ ਇੱਕ ਵਾਰੀ ਜਿਹੜਾ ਉਹ ਇਹ ਮਿਲਦੇ ਆ। ਇਹ એનર્ਜੀ ਕਮਿਸ਼ਨਰਸ ਦਾ ਕਹਿੰਦੇ ਹਾਲ ਹੈਗਾ ਆ। ਚਿੱਠੀ ਲਿਖੀ ਆ ਹੁਣ ਇਹਨਾਂ ਨੇ ਕੱਲ એનર્ਜੀ ਕਮਿਸ਼ਨ ਨੂੰ ਵੀ ਸਾਰੇ ਜਿਹੜੇ 5 ਦੇ 5 ਬੋਰਡ ਮੈਂਬਰਸ ਆ ਉਹ ਰਿਜ਼ਾਈਨ ਜਿਹੜੇ ਉਹ ਕਰਨ, ਤੇ ਜਿਹੜੀਆਂ ਇੱਥੇ ਇਲੈਕਸ਼ਨਸ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਲਾਇਆ ਜਾਵੇ। ਸੋ ਕਹਿੰਦੇ ਵੀ ਅਨਅਕਾਊਂਟੇਬਲ ਬੋਰਡਸ ਨੇ, ਆਪਣੀ ਮਰਜ਼ੀ ਦੇ ਬੰਦੇ ਜਿਹੜੇ ਇਸ ਦੇ ਵਿੱਚ ਲਾ ਦਿੱਤੇ ਜਾਂਦੇ ਆ। ਸੋ ਉਹਨਾਂ ਨੇ ਇਹ ਵੀ ਮੰਗ ਕੀਤੀ ਵੀ 2029 ਦੇ ਵਿੱਚ ਜਿਹੜੇ ਹਾਈ ਰੈਜ਼ਿਸਟੈਂਸ ਟਾਇਰਸ ਆ, ਇਹਨਾਂ ਨੇ ਇਹ ਕਮਿਸ਼ਨ ਜਿਹੜਾ ਉਹ ਕਹਿ ਰਿਹਾ ਸੀਗਾ ਵੀ 2029 ਦੇ ਵਿੱਚ ਜਿਹੜੇ ਹਾਈ ਰੈਜ਼ਿਸਟੈਂਸ ਟਾਇਰਸ ਆ ਜਿਨ੍ਹਾਂ ਨੂੰ ਜ਼ਿਆਦਾ એનર્ਜੀ ਲੱਗਦੀ ਆ ਚੱਲਦੇ ਰੱਖਣ ਦੇ ਲਈ, ਇਹਨਾਂ ਨੂੰ ਬੈਨ ਹੀ ਜਿਹੜਾ ਉਹ ਕਰ ਦਿੱਤਾ ਜਾਵੇ। ਸੋ ਇਹਨਾਂ ਨੇ 2035 ਤੱਕ ਹਰਜੋਤ ਸਿੰਘ ਜੀ ਸਾਰੀ ਗੱਡੀਆਂ ਵੀ ਗੈਸ ਵਾਲੀਆਂ ਬੰਦ ਕਰਨੀਆਂ, ਨਵੀਆਂ ਵੇਚਣੀਆਂ, ਉਹ ਵੀ ਸਭ ਕੁਝ ਬਿਜਲੀ ਤੇ ਕਰਨਾ ਆ। ਟਾਇਰ ਵੀ ਕਹਿੰਦੇ ਵੀ ਹੁਣ ਅਸੀਂ ਚੇਂਜ ਕਰਨੇ ਆ। ਕੌਣ ਕੀ ਚਲਾਊਗਾ, ਕੀ ਜਿਹੜਾ ਉਹ ਪਵਾਊਗਾ, ਇਹ ਸਾਰਾ ਕੁਝ ਹੁਣ ਜਦੋਂ ਸਰਕਾਰ ਡਿਸਾਈਡ ਕਰੂਗੀ ਤਾਂ ਇਹ ਕੋਈ ਬੜੀ ਚੰਗੀ ਗੱਲ ਜਿਹੜੀ ਉਹ ਨਹੀਂ ਹੁੰਦੀ। ਤੇ ਇਹ ਕਹਿੰਦੇ ਆ ਟਾਇਰ ਇੰਡਸਟਰੀ ਐਸੋਸੀਏਸ਼ਨ ਵਾਲੇ ਕਹਿੰਦੇ ਆ ਵੀ ਜਿਹੜੀ ਇਸ ਮੌਕੇ ਜਦੋਂ ਤੁਸੀਂ ਪੁਰਾਣੇ ਗੱਡੀ ਨੂੰ ਟਾਇਰ ਪਵਾਉਂਦੇ ਆ ਤੇ $81 ਐਵਰੇਜ ਪ੍ਰਾਈਸ ਆਉਂਦੀ ਆ ਟਾਇਰ ਪਵਾਉਣ ਦੀ ਇੱਕ ਟਾਇਰ ਦੀ, ਤੇ ਉਹ ਕੀਮਤ ਆਲਮੋਸਟ ਦੁੱਗਣੀ ਹੋ ਜਾਣੀ ਆ $157 ਤੇ ਪਹੁੰਚ ਜਿਹੜੀ ਉਹ ਜਾਊਗੀ, ਤੇ ਪੂਰੀ ਗੱਡੀ ਦੇ ਵਿੱਚ ਹਿਸਾਬ ਲਾ ਲਓ ਵੀ $300 ਤੁਹਾਨੂੰ ਜ਼ਿਆਦਾ ਐਕਸਟਰਾ ਦੇਣਾ ਪਊਗਾ ਜੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਹਿਸਾਬ ਦੇ ਨਾਲ ਟਾਇਰ ਪਾਉਣੇ ਪੈ ਗਏ। ਸ਼ੈਫਟਰ ਤੇ ਬੇਕਰਸਫੀਲਡ ਦੇ ਕਾਰਨਰ ਦੇ ਉੱਤੇ ਇੱਕ ਕਾਸਕੋ ਸਟੋਰ ਜੋ ਆ ਉਹ ਪ੍ਰਪੋਜ਼ ਕੀਤਾ ਗਿਆ ਹੈ। ਇਹ ਬਹੁਤ ਵੱਡਾ ਸਟੋਰ ਹੋਊਗਾ, 1,85,000 ਸਕੁਅਰ ਫੁੱਟ ਦਾ। ਸੋ 7th ਸਟੈਂਡਰਡ ਰੋਡ ਤੇ ਕੈਲੋਵੇ ਡਰਾਈਵ, ਇੱਥੇ ਇਹ ਤੀਜਾ ਜਿਹੜਾ ਕਾਸਕੋ ਆ ਇਹ ਬੇਕਰਸਫੀਲਡ 'ਚ ਬਣਨ ਜਾ ਰਿਹਾ ਹੈਗਾ। ਕਹਿੰਦੇ ਵੀ 40,800 ਸਕੁਅਰ ਫੁੱਟ ਦੀ ਰੀਟੇਲ ਤੇ ਕਮਰਸ਼ੀਅਲ ਤੇ ਰੈਸਟੋਰੈਂਟ ਇਹ ਬਿਲਡਿੰਗ ਜਿਹੜੀ ਆ ਇਹ ਅਪਰੂਵ ਕਰ ਦਿੱਤੀ ਗਈ ਹੈਗੀ ਆ। ਬਹੁਤ ਸਾਰੇ ਜਿਹੜੇ ਗੁਆਂਢੀ ਆ ਉਹ ਰੌਲਾ ਪਾ ਰਹੇ ਵੀ ਇਹਦੇ ਨਾਲ ਟ੍ਰੈਫਿਕ ਵਧੂਗਾ ਤੇ ਉਹਦਾ ਜਿਹੜਾ ਕੀ ਕੀਤਾ ਜਾਊਗਾ। ਸੋ ਪਰ ਆਲਰੇਡੀ ਕਹਿੰਦੇ ਵੀ ਲੇਨਸ ਅਸੀਂ ਜਿਹੜੀਆਂ ਆ ਐਕਸਟੈਂਡ ਕਰਨ ਜਾ ਰਹੀਆਂ ਹੈਗੀਆਂ। ਡਿਵੈਲਪਰ ਜਿਮ ਹਾਲਫਰਟੀ ਜੋ ਆ ਉਹਨਾਂ ਨੇ ਇਹ ਕਿਹਾ ਵੀ 2 ਲੇਨ ਕੈਲੋਵੋ ਡਰਾਈਵ ਤੋਂ 4 ਲੇਨ ਅਸੀਂ ਬਣਾ ਦੇਵਾਂਗੇ ਤਾਂ ਕਿ ਜਿਹੜਾ ਟ੍ਰੈਫਿਕ ਆ ਉਹ ਜ਼ਿਆਦਾ ਨਾ ਕੰਜਸਟਡ ਹੋਵੇ। ਪਰ ਬਹੁਤ ਵੱਡਾ ਜਿਹੜਾ ਕਾਸਕੋ ਆ ਬੇਕਰਸਫੀਲਡ ਦੇ ਵਿੱਚ, ਜੋ ਬੇਕਰਸਫੀਲਡ ਤੇ ਸ਼ੈਫਟਰ ਦਾ ਜਿਹੜਾ ਏਰੀਆ ਹੈਗਾ ਆ ਉੱਥੇ ਬਣਨ ਜਾ ਰਿਹਾ ਹੈਗਾ ਜੀ। ਐਡਮਿੰਟਨ ਦੇ ਗੁਰਦੁਆਰਾ ਨਾਨਕਸਰ ਗੁਰਸਿੱਖ ਟੈਂਪਲ ਦੇ ਉੱਤੇ ਜਿਹੜੇ ਹਮਲੇ ਦੇ ਵਿੱਚ 2 ਜਣੇ ਜਿਹੜੇ ਜ਼ਖਮੀ ਹੋਏ ਆ, ਤੇ ਹੁਣ ਇਹ ਵੀ ਪਤਾ ਲੱਗਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੇਅਦਬੀ ਹੋਈ ਆ ਉੱਥੇ। ਆਈ ਥਿੰਕ ਗੁਰੇਮੂਲ ਦਾ ਬੰਦਾ ਜੋ ਕਿ ਕੁਝ ਸਮਾਂ ਪਹਿਲਾਂ ਹੀ ਇੱਕ ਹੋਰ ਸੰਗੀਨ ਜੁਰਮ ਦੇ ਵਿੱਚੋਂ ਰਿਹਾ ਹੋ ਕੇ ਆਇਆ ਸੀ, ਉਸ ਬੰਦੇ ਨੇ ਇੱਥੇ ਹਮਲਾ ਕੀਤਾ ਆ। ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ, ਉੱਥੋਂ ਦੀ ਲੋਕਲ ਪ੍ਰੀਮੀਅਰ ਸੂਬੇ ਦੀ, ਉੱਥੋਂ ਦੇ ਮੇਅਰ, ਉਹਨਾਂ ਸਾਰਿਆਂ ਨੇ ਇਸ ਪੂਰੇ ਹਮਲੇ ਦੀ ਜਿਹੜੀ ਹੁਣ ਨਿੰਦਾ ਜਿਹੜੀ ਉਹ ਕੀਤੀ ਹੈਗੀ ਆ। ਸਿੱਖਾਂ ਨੂੰ ਇਸ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਹੈ ਵੀ ਇਹ ਜਿਹੜਾ ਵੱਧ ਰਹੀ ਨਸਲੀ ਹਿੰਸਾ ਆ ਇਸ ਦਾ ਜੜ ਤੱਕ ਪਹੁੰਚ ਕੇ ਤੇ ਇਸ ਨੂੰ ਜਿਹੜਾ ਉਹ ਦੇਖਣਾ ਚਾਹੀਦਾ ਆ। ਬਹੁਤ ਸਾਰੇ ਲੋਕ ਇਹੀ ਕਹੀ ਜਾ ਰਹੇ ਆ ਵੀ ਇਹਨਾਂ ਨੂੰ ਆਪ ਧਿਆਨ ਰੱਖਣਾ ਚਾਹੀਦਾ। ਇਹਦੇ ਵਿੱਚ ਹੁਣ ਧਿਆਨ ਕੀ ਰੱਖੇ ਹਰਜੋਤ ਸਿੰਘ ਜੀ? ਹੁਣ ਜਿਹੜੀ ਵਰਸ਼ਿਪ ਵਾਲੀ ਪਲੇਸ ਆ ਉੱਥੇ ਹੁਣ ਬੰਦਾ ਜਾਂ ਤਾਂ ਰੱਬ ਦੇ ਨਜ਼ਦੀਕ ਹੋਣ ਦੇ ਲਈ ਜਿਹੜਾ ਉਹ ਜਾਂਦਾ ਆ, ਚਲੋ ਸਤਰਕ ਰਹਿਣਾ ਇੱਕ ਚੰਗੀ ਜਿਹੜੀ ਉਹ ਗੱਲ ਆ, ਪਰ ਇੱਥੇ ਸਾਰਾ ਜਿਹੜਾ ਕਸੂਰ ਉਸ ਅਟੈਕਰ ਦਾ ਹੈਗਾ ਆ। ਕਈਆਂ ਨੂੰ ਆਪਣੇ ਸਿਰ ਆਪ ਹੀ ਜਿਹੜਾ ਕਹਿ ਲਓ ਵੀ ਆਪਣੇ ਆਪ ਨੂੰ ਹੀ ਬੁਰਾ ਜਿਹੜਾ ਉਹ ਮਨਾਉਣ ਦੀ ਜਿਹੜੀ ਜ਼ਿਆਦਾ ਆਦਤ ਆਪਣੇ
ਕਈ ਸਿੱਖ ਦੇ ਐਂਗਲਸ ਦੇ ਵਿੱਚ ਬਣ ਚੁੱਕੀ ਆ। ਪਰ ਇਹ ਜਿਹੜੇ ਅਟੈਕ ਦੀ ਓਵਰਆਲ ਨਿੰਦਾ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਉਸ ਬੰਦੇ ਨੂੰ ਉੱਦਾਂ ਕਹਿੰਦੇ ਵੀ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਤੇ ਇਹ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਆ ਵੀ 20s ਦੇ ਵਿੱਚ ਸੀਗਾ ਜਿਸ ਨੇ ਇਹ ਅਟੈਕ ਕੀਤਾ ਸੀਗਾ। ਤੇ ਕਹਿੰਦੇ ਵੀ ਇਸ ਨੂੰ ਥੋੜਾ ਚਿਰ ਪਹਿਲਾਂ ਹੀ ਪ੍ਰਿਜ਼ਨ ਦੇ ਵਿੱਚੋਂ ਵੀਰਵਾਰ ਨੂੰ ਹੀ ਇਸ ਨੂੰ ਰਿਲੀਜ਼ ਕੀਤਾ ਸੀ ਤੇ ਇਸ ਨੇ ਸ਼ੁਰੇਬਾਜ਼ੀ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ 2 ਜਾਣੇ ਜਿਹੜੇ ਉਹ ਹੁਣ ਜ਼ਖਮੀ ਜਿਹੜੇ ਉਹ ਕੀਤੇ ਹੈਗੇ ਆ। ਸੋ ਐਡਮਿੰਟਨ ਪੁਲਿਸ ਸਰਵਿਸ ਨੇ ਕਨਫਰਮ ਕੀਤਾ। ਇੱਕ ਟਾਈਮ ਦੇ ਉੱਤੇ ਜਿਹੜੀ ਵੈਨਕੂਵਰ ਦੀ ਪੁਲਿਸ ਆ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਸੀਗੀ ਵੀ ਇਦਾਂ ਦਾ ਹਮਲਾ ਵੈਨਕੂਵਰ ਸਾਈਡ ਗੁਰੂ ਘਰਾਂ ਦੇ ਵਿੱਚ ਵੀ ਹੋ ਸਕਦਾ ਹੈਗਾ ਆ, ਪਰ ਬਾਅਦ ਦੇ ਵਿੱਚ ਉਹਨਾਂ ਨੇ ਉਹ ਜਿਹੜੀ ਚੇਤਾਵਨੀ ਆ ਉਸ ਨੂੰ ਵਾਪਸ ਲੈ ਲਿਆ ਸੀਗਾ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਇਸ ਬਾਬਤ ਜਿਹੜੀ ਉਹ ਬਣੀ ਜਿਹੜੀ ਹੈਗੀ ਆ। 2 ਜਾਣੇ ਜਿਹੜੇ ਫੱਟੜ ਹੋਏ ਆ, ਬੰਦਾ ਜਿਹੜਾ ਇਸ ਟਾਈਮ ਕਸਟਡੀ ਦੇ ਵਿੱਚ ਲੈ ਲਿਆ ਗਿਆ ਹੈਗਾ ਆ। ਸੋ ਨਿਊਜ਼ ਕਾਨਫਰੰਸ ਅੱਜ ਹੀ ਜਿਹੜੀ ਇਸ ਬਾਬਤ ਹੋਈ ਸੀ। ਜਿਹੜੇ ਜ਼ਖਮੀ ਹੋਏ ਲੋਕ ਆ ਇੱਕ 51 ਸਾਲ ਦਾ ਤੇ ਇੱਕ 75 ਸਾਲ ਦਾ ਜਿਹੜਾ ਉਹ ਦੱਸਿਆ ਜਿਹੜਾ ਉਹ ਜਾਂਦਾ ਆ। ਕਹਿੰਦੇ ਵੀ ਜਿਹੜੇ ਉੱਥੇ ਵਿਟਨੈਸ ਸੀਗੇ ਉਹਨਾਂ ਨੇ ਝੱਟ ਦੇਣੀ ਉਸ ਬੰਦੇ ਨੂੰ ਕਾਬੂ ਦੇ ਵਿੱਚ ਕੀਤਾ ਤੇ ਡਿਟੇਨ ਜਿਹੜਾ ਉਹ ਕਰ ਲਿਆ। ਤੇ ਫਿਰ ਕੁਛ ਹੀ ਮਿੰਟਾਂ ਦੇ ਵਿੱਚ ਜਦ ਪੁਲਿਸ ਪਹੁੰਚਦੀ ਆ ਤਾਂ ਉਹਨਾਂ ਨੇ ਉਸ ਨੂੰ ਡਿਟੇਨ ਕਰਕੇ ਜਿਹੜਾ ਆ ਉਹ ਲੈ ਗਏ ਆ। ਸੋ 27 ਸਾਲਾਂ ਦਾ ਇਹ ਬੰਦਾ ਸੀਗਾ ਜਿਹਦੇ ਉੱਤੇ ਜਿਹੜੇ ਚਾਰਜਿਸ ਅਜੇ ਪੈਂਡਿੰਗ ਪਏ ਜਿਹੜੇ ਹੈਗੇ ਆ। ਸੋ ਇਹ ਹੇਟ ਕ੍ਰਾਈਮ ਦਾ ਮੁੱਦਾ ਜਿਹੜਾ ਉਹ ਲੱਗ ਰਿਹਾ ਆ, ਪਰ ਉਹ ਯੂਨਿਟ ਨੂੰ ਅਜੇ ਇੱਥੇ ਬੁਲਾਇਆ ਨਹੀਂ ਗਿਆ ਤੇ ਪੁਲਿਸ ਕਹਿੰਦੇ ਵੀ ਕੰਮ ਕਰ ਰਹੀ ਆ ਇਹ ਮੇਕ ਸ਼ੋਰ ਕਰਨ ਦੇ ਲਈ ਵੀ ਇਸ ਦੇ ਵਿੱਚ ਹੇਟ ਇਨਵੋਲਵਡ ਹੈ ਜਾਂ ਨਹੀਂ। ਉਹ ਇਹ ਤਾਂ ਚਲੋ ਬਾਅਦ ਦੀ ਗੱਲ ਆ, ਇਹ ਕਰਨਗੇ, ਪਰ ਲੋਕ ਇਹੀ ਜਿਹੜੀ ਉੱਥੇ ਮਹਿਸੂਸ ਜਿਹੜੀ ਉਹ ਕਰ ਰਹੇ ਆ ਵੀ ਇਹ ਕਿਤੇ ਨਾ ਕਿਤੇ ਨਫ਼ਰਤੀ ਹਿੰਸਾ ਦੇ ਵਿੱਚੋਂ ਹੀ ਨਫ਼ਰਤ ਦੇ ਵਿੱਚੋਂ ਹੀ ਉਪਜੀ ਹੋਈ ਇਹ ਹਿੰਸਾ ਜਿਹੜੀ ਉਹ ਹੈਗੀ ਆ। ਸੋ ਹੋਪਫੁਲੀ ਜਿਹੜੇ ਦੋਨਾਂ ਜਾਣਿਆਂ ਦੇ ਜਿਨ੍ਹਾਂ ਦੇ ਇਹਨੇ ਛੁਰੇ ਮਾਰੇ ਆ ਜਾਂ ਕੋਈ ਵੀ ਤੇਜ਼ ਹਥਿਆਰ ਮਾਰਿਆ ਆ ਵੀ ਉਹ ਜਲਦੀ ਠੀਕ ਹੋ ਜਾਣ। ਸਨੈਪ ਪ੍ਰੋਗਰਾਮ ਆ ਉਹਦੇ ਵਿੱਚ ਜਿਹੜੀ ਐਨਰੋਲਮੈਂਟ ਆ ਧੜਾ ਧੜ ਥੱਲੇ ਨੂੰ ਜਾ ਰਹੀ ਆ। 13% ਐਨਰੋਲਮੈਂਟ ਉਹਦੇ ਵਿੱਚ ਡ੍ਰੌਪ ਹੋਈ ਆ ਪਿਛਲੇ 12 ਮਹੀਨਿਆਂ ਦੇ ਵਿੱਚ। ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਜਿਸ ਨੂੰ ਸਨੈਪ ਕਰਕੇ ਵੀ ਜਾਣਿਆ ਜਾਂਦਾ ਹੈਗਾ, ਇਹ ਜਦੋਂ ਪਿਛਲੀ ਵਾਰੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਇਹਦੇ ਉਲਟ ਕਾਫੀ ਉਹਨਾਂ ਨੇ ਜਿਹੜੀ ਆਪਣੀ ਮੁਹਿੰਮ ਵਿੱਢੀ ਸੀ ਕਿਉਂਕਿ ਮਿਸਯੂਜ਼ ਬਹੁਤ ਜ਼ਿਆਦਾ ਜਿਹੜਾ ਹੁੰਦਾ ਸੀਗਾ। ਸੋ ਹੁਣ ਕਹਿੰਦੇ ਵੀ 13% ਆਲਰੇਡੀ ਲੋਕਾਂ ਨੇ ਜੋ ਸਨੈਪ ਦੇ ਉੱਤੇ ਸੀਗੇ ਉਹਨਾਂ ਨੇ ਡ੍ਰੌਪ ਕਰ ਦਿੱਤਾ ਹੈਗਾ। ਸੋ ਆਉਣ ਵਾਲੇ ਸਮੇਂ 'ਚ ਕਹਿੰਦੇ ਵੀ ਇਹ ਜਿਹੜਾ 50% ਤੱਕ ਵੀ ਜਾ ਸਕਦਾ ਹੈਗਾ ਆ। ਸੋ ਜਿਹੜੀ ਐਲੀਜੀਬਿਲਿਟੀ ਰਿਕੁਆਇਰਮੈਂਟ ਆ ਉਹ ਕਾਫੀ ਜ਼ਿਆਦਾ ਟਾਈਟ ਕਰ ਦਿੱਤੀਆਂ ਗਈਆਂ ਹੈਗੀਆਂ ਆ। 10 ਵਿੱਚੋਂ 1 ਜਾਣੇ ਨੂੰ ਸਨੈਪ ਪ੍ਰੋਗਰਾਮ ਆ ਉਹ ਹੈਲਪ ਕਰਦਾ ਸੀ ਫੂਡ ਵਗੈਰਾ ਖਰੀਦਣ ਦੇ ਲਈ। ਬਹੁਤੇ ਲੋਕ ਜਿਹੜੇ ਬੈਨੀਫਿਸ਼ਰੀ ਸੀ ਇਸ ਪ੍ਰੋਗਰਾਮ ਦੇ ਉਹ ਜਿਹੜੇ ਪਾਵਰਟੀ ਲਾਈਨ ਤੋਂ ਥੱਲੇ ਜਿਨ੍ਹਾਂ ਦੀ ਇਨਕਮ ਆ ਉਹ ਹੀ ਆਉਂਦੇ ਸੀ ਤੇ ਪਰ ਹਾਊਸ ਹੋਲਡ $344 ਤੱਕ ਜਿਹੜਾ ਆ ਉਹ ਐਵਰੇਜ ਸਨੈਪ ਦਾ ਜਿਹੜੇ ਫੂਡ ਸਟੈਂਪਾਂ ਆ ਉਹ ਦਿੱਤੀਆਂ ਜਾਂਦੀਆਂ ਸੀਗੀਆਂ। ਕਈਆਂ ਨੂੰ ਤਾਂ ਬਹੁਤ ਜ਼ਿਆਦਾ ਵੀ ਮਿਲਦੀਆਂ ਸੀਗੀਆਂ। ਜਿਹੜਾ ਸਨੈਪ ਦਾ ਐਨਰੋਲਮੈਂਟ ਡਾਟਾ ਆ ਉਹ ਕਹਿੰਦੇ ਪਈ 42.2 ਮਿਲੀਅਨ ਮਈ 2025 ਸੀ, ਉਤੋਂ ਹੁਣ ਘਟ ਕੇ 36.6 ਮਿਲੀਅਨ ਮਈ 2026 ਚ ਰਹਿ ਗਿਆ। ਸੋ 13% ਘਟ ਹੋਇਆ ਹੈਗਾ ਆ। ਸੋ ਇਹਦਾ ਜਿਹੜਾ ਅਸਰ ਆ ਕਾਫੀ ਜ਼ਿਆਦਾ ਪੈ ਰਿਹਾ ਹੈਗਾ ਜੀ। ਤੇ ਜਾਂਦੇ ਮਾਰਕੀਟਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਅੱਜ ਜਿਹੜੇ ਡਾਓ ਜੋਨ ਆ ਉਹ 500 ਤੇ 18 ਪੁਆਇੰਟ ਵਧਿਆ, 53,277 ਦੇ ਉੱਤੇ ਬੰਦ ਹੋਇਆ। S&P 33 ਪੁਆਇੰਟ ਵੱਧ ਕੇ 7674, ਨੈਸਡੈਕ 113 ਪੁਆਇੰਟ ਵੱਧ ਕੇ 26,180 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4600 ਤੇ $62 ਪ੍ਰਤੀ ਟਰਾਈ ਆਉਂਸ, ਕੱਚੇ ਤੇਲ ਦੀ ਕੀਮਤ $87 ਪ੍ਰਤੀ ਬੈਰਲ, 10 year yield 4.73%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 77,936 ਤੇ ਇਥੀਰੀਅਮ $2520 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ, ਇੰਡੀਆ ਦੇ $95 ਤੇ 66 ਪੈਸੇ, ਪਾਕਿਸਤਾਨ ਦੇ $277 ਤੇ 60 ਪੈਸੇ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।